ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਵੱਡਾ ਸਾਰਾ ਚਾਹ ਦਾ ਕੱਪ, 2 ਉਬਲੇ ਅੰਡੇ ਤੇ ਨਾਲ ਬੇਕਰੀ ਦੇ ਬਿਸਕਿਟ ਤੇ ਨਾਲ ਡਾਈਜੈਸਟਿਵ ਬਿਸਕਿਟ। ਬੇਕਰੀ ਵਾਲਿਆਂ 'ਚ ਮੈਂ ਦੇਖਾਂਗੀ, ਅਗਰ ਮੇਰਾ ਫੇਵਰਟ ਮੈਨੂੰ ਮਿਲ ਗਿਆ ਤੇ ਮੈਂ ਖਾਵਾਂਗੀ, ਨਹੀਂ ਤੇ ਫਿਰ ਮੈਂ ਡਾਈਜੈਸਟਿਵ ਖਾਵਾਂਗੀ। ਮੈਨੂੰ ਡਾਈਜੈਸਟਿਵ ਜ਼ਿਆਦਾ ਚੰਗੇ ਲੱਗਦੇ ਨੇ। ਲਓ ਬਈ, ਇੱਥੋਂ ਮੇਰਾ ਫੇਵਰਟ ਖਤਮ ਹੋ ਚੁੱਕੇ ਨੇ। ਇਸ ਤੋਂ ਅਸੀਂ ਇਹਨੂੰ ਬਿਲਕੁਲ ਹੱਥ ਨਹੀਂ ਲਾਵਾਂਗੇ, ਇਹਨੂੰ ਕਰ ਦਾਂਗੇ ਅਸੀਂ ਬੰਦ ਤੇ ਅਸੀਂ ਆਪਣਾ ਡਾਈਜੈਸਟਿਵ ਹੀ ਲਵਾਂਗੇ, ਨਾਲ ਨਾਲ ਅੰਡੇ ਖਾਵਾਂਗੇ। ਗਰਮਾ ਗਰਮ ਆਂਡੇ, ਆਂਡੇ ਗਰਮ, ਆਂਡੇ ਗਰਮ, ਗਰਮ ਆਂਡੇ, ਉਬਲੇ ਆਂਡੇ ਵੀ ਸਾਡੀ ਰਵਾਇਤ ਦਾ ਹਿੱਸਾ ਰਹੇ ਨੇ ਬਈ। ਜਦੋਂ ਕੋਈ ਮਹਿਮਾਨ ਆ ਜਾਂਦਾ ਸੀ ਨਾ, ਤਾਂ ਵੀ ਚਲੋ ਬਈ ਚਾਹ ਬਣਾਓ ਅਤੇ ਨਾਲ ਆਂਡੇ ਉਬਾਲ ਲਵੋ। ਅਤੇ ਬਈ ਇਹ ਰਵਾਇਤ ਹਾਲੇ ਤੱਕ ਬਰਕਰਾਰ ਨੇ। ਮੈਂ ਇਸ ਵਾਰ ਪੰਜਾਬ ਗਈ, ਅਸੀਂ ਉੱਥੇ ਚੱਕ ਗਏ ਅਤੇ ਉੱਥੇ ਵੀ ਸਾਨੂੰ ਚਾਹ ਦੇ ਨਾਲ ਆਂਡੇ ਮਿਲੇ ਅਤੇ ਬੜਾ ਮਜ਼ਾ ਆਇਆ। ਉਬਲੇ ਅੰਡੇ ਅਤੇ ਚਾਹ ਦਾ ਬੜਾ ਜ਼ਬਰਦਸਤ ਕੰਬੀਨੇਸ਼ਨ ਹੁੰਦਾ। ਰਮਜ਼ਾਨੁਲ ਮੁਬਾਰਕ ਦੀ ਆਮਦ ਦੇ ਨਾਲ ਹੀ ਹਰ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਮਾਵਾਂ ਮਨਪਸੰਦ ਖਾਣੇ ਬਣਾ ਕੇ ਬੱਚਿਆਂ ਦੇ ਵਾਸਤੇ ਰੱਖਦੀਆਂ ਨੇ। ਅਤੇ ਅਸੀਂ ਵੀ ਚਿਕਨ ਰੋਲ ਬਣਾ ਰਹੇ ਹਾਂ ਅੱਜ। 2 ਤਰ੍ਹਾਂ ਦੇ, ਚਿਕਨ ਵਿਦ ਵੈਜੀਟੇਬਲ ਔਰ ਸਾਦੇ ਕੀਮੇ ਵਾਲੇ ਰੋਲ। 2 ਤਰ੍ਹਾਂ ਦੇ ਰੋਲ ਬਣਨੇ ਨੇ। ਔਰ ਅਸੀਂ ਪੱਟੀ ਜਿਹੜੀ ਹੈ, ਸਮੋਸਾ ਪੱਟੀ ਵੀ ਕਹਿੰਦੇ ਨੇ, ਰੋਲ ਪੱਟੀ, ਇਹਨੂੰ ਜੋ ਵੀ ਕਹਿ ਲਓ, ਇਹਨੂੰ ਭਿਉਂ ਕੇ ਅਸੀਂ ਰੱਖ ਦਿੱਤਾ ਪੌਣਿਆਂ ਦੇ ਵਿੱਚ, ਤਾਂ ਕਿ ਜਦੋਂ ਤੱਕ ਅਸੀਂ ਫਿਲਿੰਗ ਵਗੈਰਾ ਤਿਆਰ ਕਰਨੀ ਹੈ ਇਹ ਥੋੜ੍ਹੇ ਜਿਹੇ ਲੂਜ਼ ਹੋ ਜਾਣਗੀਆਂ, ਬਣਾਉਣ 'ਚ ਫਿਰ ਆਸਾਨੀ ਰਹਿੰਦੀ ਹੈ। ਇਹ ਅਸੀਂ ਕੱਢ ਕੇ ਰੱਖ ਲਿਆ। ਨਾਲ ਅਸੀਂ ਫਿਲਿੰਗ ਤਿਆਰ ਕਰਾਂਗੇ। ਲੋ ਵੀ ਫਿਲਿੰਗ ਤਾਂ ਹੋ ਗਈ ਹੈ ਸਾਡੀ ਤਿਆਰ। ਅਤੇ ਇਹ ਬਈ ਹੁਣ ਭਾਂਡੇ ਬੜੇ ਸਾਰੇ ਇਕੱਠੇ ਹੋ ਗਏ ਨੇ ਅਤੇ ਅਸੀਂ ਹਲੇ ਮਾਮੂਲ ਦਾ ਖਾਣਾ ਵੀ ਬਣਾਉਣਾ ਵੇ। ਇਹ ਚਿਕਨ ਵੈਜੀਟੇਬਲ ਔਰ ਇਹ ਸਾਦਾ ਕੀਮਾ, ਇਹ ਅਸੀਂ ਭੁੰਨ ਕੇ ਰੱਖ ਲਿਆ ਵੀ। ਰੋਲ ਬਣਾਉਣੇ ਸ਼ੁਰੂ ਹੋ ਗਏ ਨੇ। ਇੱਕ ਪਲੇਟ ਬਣ ਚੁੱਕੀ ਹੈ ਅਤੇ ਬਾਕੀ ਨਾਲ ਅਸੀਂ ਬਣਾ ਰਹੇ ਹਾਂ। ਅਤੇ ਇਹਨੂੰ ਬਣਾ ਕੇ ਫਿਰ ਜਾਏਗਾ ਸਾਰਾ ਫਰੀਜ਼ਰ ਵਿੱਚ, ਸਾਰਾ ਸਟਾਕ ਫਰੀਜ਼ਰ ਵਿੱਚ ਵੜ ਜਾਏਗਾ। ਅਤੇ ਬਵਕਤ ਜ਼ਰੂਰਤ ਇਹਨੂੰ ਕੱਢ ਕੇ ਰੋਜ਼ਾਨਾ ਹੀ ਤਕਰੀਬਨ ਬੱਚੇ ਖਾਂਦੇ ਨੇ। ਅਤੇ ਹਰ ਕਹਾਣੀ ਘਰ ਘਰ ਕੀ, ਸਾਰੇ ਬੱਚੇ ਸ਼ੌਕ ਨਾਲ ਖਾਂਦੇ ਨੇ ਅਤੇ ਇਸ ਤੋਂ ਬਣਦੇ ਰਹਿੰਦੇ ਨੇ। ਲਓ ਬਈ, ਜਦੋਂ ਬਣ ਜਾਣ ਰੋਲ ਅਤੇ ਫਿਰ ਆਪਣੇ ਆਪ 'ਤੇ ਕਰਨਾ ਪਵੇ ਕੰਟਰੋਲ, ਅਤੇ ਬਹੁਤ ਮੁਸ਼ਕਿਲ ਹੁੰਦਾ ਵੇ। ਅਸੀਂ ਵੀ ਥੋੜ੍ਹੇ ਜਿਹੇ ਤਾਲੇ ਨੇ, ਇਸ ਤੋਂ ਬਾਅਦ ਇੰਨੀ ਮਿਹਨਤ ਕੀਤੀ ਹੈ, ਤੁਹਾਨੂੰ ਦੇਖੀਏ ਤਾਂ ਸਹੀ ਵੀ ਇਹ ਕੀ ਬਣਿਆ ਵੇ। ਅਤੇ ਖਾਂਦੇ ਹਾਂ ਅਤੇ ਥੋੜ੍ਹਾ ਜਿਹਾ ਸਾਹ ਲੈਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਅਸੀਂ ਰੂਟੀਨ ਦਾ ਜਿਹੜਾ ਖਾਣਾ ਬਣਾਉਣਾ ਵੇ, ਇਹਦੀ ਐਕਸਟਰਾ ਕੰਮ ਸੀ ਨਾ ਅੱਜ ਦਾ, ਰੂਟੀਨ ਦਾ ਖਾਣੇ ਬਣਾਉਣ ਦੀ ਤਰਫ ਅਸੀਂ ਲੱਗਨੇ ਹਾਂ। ਖਾਣਾ ਸ਼ਾਣਾ ਪੱਕ ਗਿਆ ਵੇ। ਅੱਜ ਅਸੀਂ ਪਕਾਏ ਨੇ ਜੀ ਕੋਫਤੇ। ਕੋਫਤੇ ਅੰਡੇ ਬਣਾਏ ਨੇ, ਹਾਂਡੀ ਤਿਆਰ ਹੋ ਗਈ ਹੈ, ਦੇਖ ਲਓ ਬਈ। ਕੋਫਤੇ ਅੰਡੇ ਬਣਾ ਕੇ ਹਾਂਡੀ ਤਿਆਰ ਹੈ ਅਤੇ ਬਾਕੀ ਕੰਮ ਸ਼ਮ ਕਰ ਲਿਆ, ਸਫਾਈ ਸਫਾਈ ਹੋ ਗਈ ਹੈ। ਅਤੇ ਕੱਲ੍ਹ ਬਾਲ ਕਲਰ ਕਰਨ ਦਾ ਸੋਚਿਆ, ਇੰਨੀ ਠੰਡ ਸੀ, -2 ਸੀ, ਅਤੇ ਬਾਲ ਮੈਂ ਕਿਹਾ ਨਹੀਂ ਬਈ ਅੱਜ ਨਹੀਂ ਕਰਨਾ, ਐਵੇਂ ਜੁੜ ਜਾਵਾਂਗੇ ਅਤੇ ਬਈ ਫਿਰ ਬੜਾ ਮਸਲਾ ਬਣ ਜਾਣਾ। ਅਤੇ ਫਿਰ ਅੱਜ ਕੀਤੇ ਬਾਲ ਕਲਰ ਅਤੇ ਨਾਲ ਹੀ ਫਟਾਫਟ ਹੇਅਰ ਡਰਾਇਰ ਲਾ ਲਿਆ, ਤਾਂ ਕਿ ਇੱਥੋਂ ਜਿਹੜੀ ਗਿੱਚੀ 'ਚ ਬਾਲ ਗਿੱਲੇ ਹੋ ਜਾਂਦੇ ਨੇ ਨਾ, ਉਹ ਨਹੀਂ ਫਿਰ ਸੁੱਕਦੇ ਅਤੇ ਬੜਾ ਫਿਰ ਮਸਲਾ ਕਰਦੇ ਨੇ। ਬਹਿਰ ਫੌਰਨ ਹੇਅਰ ਡਰਾਈ ਕਰ ਲਵੋ ਤਾਂ ਠੀਕ ਰਹਿੰਦਾ ਵੇ। ਅਤੇ ਅਸੀਂ ਉਹ ਕਲਰ ਕਰ ਲਿਆ। ਕਲਰ ਬਹੁਤ ਸਾਰੇ ਕਲਰ ਅੱਜ ਕੱਲ੍ਹ ਆਏ ਹੋਏ ਨੇ ਮਾਰਕੀਟ ਵਿੱਚ, ਬਹੁਤ ਜ਼ਿਆਦਾ ਵਰਾਇਟੀ ਹੈ ਕਿ ਤੁਸੀਂ ਅਗਰ ਇੱਕ ਕਰਨਾ ਹੋਵੇ ਤੁਹਾਨੂੰ ਪਤਾ ਨਾ ਲੱਗੇ ਵੀ ਅਸੀਂ ਕਿਹੜਾ ਲਾਣਾ ਵੇ। ਬਹਿਰਹਾਲ ਮੈਂ ਤਾਂ ਡਾਰਕ ਬਰਾਊਨ ਜ਼ਿਆਦਾਤਰ ਯੂਜ਼ ਕਰਨੀ ਆ, ਬਿਲਕੁਲ ਬਲੈਕ ਯੂਜ਼ ਨਹੀਂ ਕਰਨੀ ਆ। ਕੰਪਨੀ ਬਦਲ ਕੇ ਕਦੀ ਕੋਈ ਆ ਜਾਂਦੀ, ਕਦੀ ਕੋਈ, ਲੇਕਿਨ 1-2 ਹੀ ਨੇ, ਜ਼ਿਆਦਾ ਬਹੁਤ ਜ਼ਿਆਦਾ ਉਹ ਨਹੀਂ ਮੈਂ ਕਰਨੀ ਆ ਚੇਂਜ। ਇਸ ਤਰ੍ਹਾਂ ਕਲਰ ਲਾ ਲੈਂਦੇ ਹਾਂ। ਅਤੇ ਮੈਨੂੰ ਉਹ ਅਸੀਂ ਥੋੜ੍ਹਾ ਨਾਯਾਬ ਜ਼ਮਾਨਿਆਂ ਦਾ ਜ਼ਿਕਰ ਕਰ ਲੈਂਦੇ ਹਾਂ। ਮੈਂ ਨਾਲ ਚਾਹ ਵੀ ਬਣਾਈ ਸੀ ਕਿਉਂਕਿ ਨਹਾ ਕੇ ਆਈ ਸੀ ਨਾ, ਬੜੀ ਠੰਡ ਲੱਗ ਰਹੀ ਸੀ, ਅਤੇ ਨਾਲ ਮੈਂ ਕਿਹਾ ਚਲੋ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਖਿਤਾਬ ਕਰ ਲੈਂਦੀ ਹਾਂ। ਨਾਯਾਬ ਜ਼ਮਾਨੇ ਜਦੋਂ ਸਨ, ਉਦੋਂ ਹੇਅਰ ਕਲਰ ਤਾਂ ਨਹੀਂ ਹੁੰਦਾ ਸੀ ਅਤੇ ਔਰਤਾਂ ਮਹਿੰਦੀ ਲਾਉਂਦੀਆਂ ਸਨ। ਇੰਨੀ ਸੋਹਣੀ ਮਹਿੰਦੀ ਲੱਗਣੀ, ਮਹਿੰਦੀ ਸਿਰ ਨੂੰ ਠੰਡਾ ਵੀ ਰੱਖਦੀ ਹੈ, ਗਰਮੀਆਂ ਵੀ ਤੋੜੇ, ਕਿਉਂਕਿ ਲੋਕਾਂ ਕੋਲ ਉਦੋਂ ਏਸੀ ਨਹੀਂ ਹੁੰਦੇ ਸਨ, ਲੋਕਾਂ ਦੇ ਕੋਲ ਇੰਨਾ ਸਹੂਲਤਾਂ ਨਹੀਂ ਹੁੰਦੀਆਂ ਸਨ, ਪੱਖਾ ਵੀ ਹਰ ਘਰ 'ਚ ਨਹੀਂ ਹੁੰਦਾ ਸੀ, ਲਾਈਟ ਹਰ ਘਰ 'ਚ ਨਹੀਂ ਹੁੰਦੀ ਸੀ। ਅਤੇ ਉਦੋਂ ਫਿਰ ਮਹਿੰਦੀ ਨੂੰ ਗਰਮੀ ਦਾ ਖਾਸ ਤੌਰ 'ਤੇ ਤੋੜ ਸਮਝਿਆ ਜਾਂਦਾ ਸੀ। ਗਰਮੀ 'ਚ ਪਤਲੀ ਜਿਹੀ ਕਰਕੇ ਸਿਰ ਦੇ ਉੱਪਰ ਲਾ ਲੈਣੀ ਜਾਂ ਫਿਰ ਹੱਥਾਂ ਪੈਰਾਂ 'ਤੇ ਲਾ ਲੈਣੀ ਕਿ ਗਰਮੀ ਨਿਕਲ ਜਾਏਗੀ। ਔਰ ਜਿਹੜੇ ਸਾਡੀਆਂ ਨਾਨੀਆਂ, ਦਾਦੀਆਂ
ਅਸੀਂ ਉਹਨਾਂ ਨੂੰ ਦੇਖਿਆ ਕਿ ਉਹ ਲੋਕ ਮਹਿੰਦੀ ਦਾ ਇਸਤੇਮਾਲ ਕਰਦੇ ਸਨ ਕਿ ਇੰਨੇ ਸੋਹਣੇ ਵਾਲ ਲੱਗਦੇ ਸਨ। ਉਹਨਾਂ ਔਰਤਾਂ ਦੇ ਇੱਕ ਰੈੱਡ ਕਲਰ ਆਉਂਦਾ ਸੀ, ਉਹ ਬੜੇ ਖੂਬਸੂਰਤ ਵਾਲ, ਕਿਉਂਕਿ ਮਹਿੰਦੀ ਦਾ ਇਸਤੇਮਾਲ ਕਰਦੇ ਸਨ। ਵਾਲ ਵੀ ਰੇਸ਼ਮ ਦੀ ਤਰ੍ਹਾਂ ਕਿ ਉਹ ਵਾਲ ਨਾ ਗਿਰਦਾ ਸੀ ਨਾ ਖਰਾਬ ਹੁੰਦਾ ਸੀ। ਮਹਿੰਦੀ ਇੰਨੀ ਅੱਛੀ ਵਾਲਾਂ ਵਾਸਤੇ। ਅੱਜ ਕੱਲ੍ਹ ਜਿਹੜਾ ਅਸੀਂ ਹੇਅਰ ਕਲਰ ਕਰਨੇ ਆ, ਤੇ ਨੁਕਸਾਨਾਤ ਵੀ ਬਹੁਤ ਨੇ। ਕੈਮੀਕਲ ਨੇ, ਉਹ ਕੈਮੀਕਲ ਸਾਰੇ ਫਿਰ ਸਾਨੂੰ ਨੁਕਸਾਨ ਪਹੁੰਚਾਉਂਦੇ ਨੇ। ਕੋਸ਼ਿਸ਼ ਕਰਨੀ ਚਾਹੀਦੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਇਹਨਾਂ ਚੀਜ਼ਾਂ ਤੋਂ ਬਚੀਏ। ਮਹਿੰਦੀ ਜਿਹੜੀ ਹੈ, ਮਹਿੰਦੀ ਬਹੁਤ ਅੱਛੀ ਹੈ ਵਾਲਾਂ ਵਾਸਤੇ। ਔਰ ਉਸ ਜ਼ਮਾਨੇ ਵਿੱਚ ਮਹਿੰਦੀ ਹੀ ਇਸਤੇਮਾਲ ਹੁੰਦੀ ਸੀ ਵਾਲਾਂ ਦੇ ਕਲਰ ਵਾਸਤੇ। ਬਹੁਤ ਮੇਰੇ ਹਾਫਜ਼ਿਆਂ ਵਿੱਚ ਜਿਹੜੀਆਂ ਚੀਜ਼ਾਂ ਨੇ ਨਾ, ਉਹ ਹੈ ਹੀ ਹੈ। ਮੈਂ ਆਪਣੀ ਨਾਨੀ ਨੂੰ ਵੀ ਦੇਖਿਆ, ਉਹ ਏਡੀ ਸੋਹਣੀ ਮੇਰੀ ਨਾਨੀ, ਉੱਚੀ ਲੰਮੀ ਔਰ ਬੜੀ ਹਸੀਨ ਔਰਤ ਸੀ ਮੇਰੀ ਨਾਨੀ। ਉਹਨਾਂ ਨੂੰ ਮੈਂ ਦੇਖਿਆ, ਉਹਨਾਂ ਦੇ ਲਾਲ ਲਾਲ ਵਾਲ ਹੁੰਦੇ ਸਨ, ਲਾਲ ਬੁੱਲ ਅਤੇ ਚਿੱਟਾ ਰੰਗ, ਅਤੇ ਇੰਨਾ ਸੋਹਣਾ ਨਾਨੀ ਮੇਰੀ ਲਾਚਾ ਪਾਉਂਦੇ ਹੁੰਦੇ ਸਨ। ਅਤੇ ਲਾਚਾ ਪਾਇਆ ਹੁੰਦਾ ਸੀ, ਓਏ ਹੋਏ ਹੋਏ ਕੀ ਸੋਹਣੀ ਲੱਗਦੀ ਸੀ। ਅਤੇ ਇਸ ਤਰ੍ਹਾਂ ਹੀ ਫਿਰ ਹੋਰ ਸਾਡੇ ਰਿਸ਼ਤੇ ਫੁੱਫੋ ਲਾਉਂਦੇ ਸਨ ਮਹਿੰਦੀ। ਫਿਰ ਮੇਰੀ ਸ਼ਾਦੀ ਹੋਈ, ਮੇਰੀ ਸੱਸ ਲਾਉਂਦੇ ਸਨ, ਜਿਹਨਾਂ ਨੂੰ ਅੰਮਾ ਜੀ ਕਹਿੰਦੀ ਹਾਂ, ਅੰਮਾ ਜੀ ਲਾਉਂਦੇ ਸਨ। ਅੰਮਾ ਜੀ ਨੇ ਤਾਂ ਬੂਟਾ ਘਰ ਵਿੱਚ ਹੀ ਲਾਇਆ ਹੋਇਆ ਸੀ। ਪੱਤੇ, ਤਾਜ਼ੇ ਪੱਤੇ ਤੋੜ ਕੇ ਫਿਰ ਉਹਨੂੰ ਕੂੰਡੀ 'ਚ ਰਗੜਨਾ, ਇਸ ਤਰ੍ਹਾਂ ਕਰਕੇ ਪਾਣੀ ਪਾ ਕੇ ਇੰਨਾ ਸੋਹਣਾ ਪੇਸਟ ਜਿਹਾ ਹੋ ਜਾਂਦਾ ਸੀ। ਉਹ ਫਿਰ ਵਾਲਾਂ 'ਤੇ ਲਾਉਣਾ, ਇੰਨਾ ਹਸੀਨ ਉਹਨਾਂ ਦੇ ਵਾਲ ਹੁੰਦੇ ਸਨ ਕਿ ਮੈਂ ਬਾਜ਼ ਦਫਾ ਅੰਮਾ ਜੀ ਦੇ ਵਾਲ ਫੜ ਫੜ ਕੇ ਦੇਖਣੇ, ਇੰਨੇ ਸੋਹਣੇ ਵਾਲ ਹੁੰਦੇ ਸਨ ਕਿ ਅੱਜ ਕੱਲ੍ਹ ਦੇ ਕੋਈ ਵੀ ਹੇਅਰ ਡਾਈ ਜਿਹੜਾ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਲੇਕਿਨ ਹੁਣ ਜ਼ਮਾਨਾ ਬਦਲ ਗਿਆ ਵੇ, ਹੁਣ ਮਹਿੰਦੀ ਤਾਂ ਬਹੁਤ ਲਾਉਂਦੇ ਨੇ, ਹਾਲੇ ਵੀ ਲਾਉਣ ਵਾਲੇ, ਐਸੀ ਗੱਲ ਨਹੀਂ ਹੈ। ਲੇਕਿਨ ਜ਼ਿਆਦਾਤਰ ਹੇਅਰ ਡਾਈ ਦੀ ਤਰਫ ਆ ਗਏ ਅਸੀਂ। ਔਰ ਬੱਚੀਆਂ ਤੇ ਅੱਜ ਕੱਲ੍ਹ ਸ਼ੌਕੀਆ ਕਰਦੀਆਂ ਪਈਆਂ ਨੇ ਬਈ, ਉਹਨਾਂ ਨੂੰ ਤਾਂ ਸ਼ੌਕ ਹੈ ਕਿ ਅਸੀਂ ਇਸ ਕਲਰ ਦਾ ਹੇਅਰ ਕਰ ਲਈਏ, ਫਲਾਣੇ ਕਲਰ ਦਾ ਕਰ ਲਈਏ। ਜਦੋਂ ਤੱਕ ਜ਼ਰੂਰਤ ਨਹੀਂ ਹੈ, ਮੇਰਾ ਖਿਆਲ ਹੈ ਵਾਲਾਂ ਨੂੰ ਨਾ ਛੇੜੋ। ਇੱਕ ਦਫਾ ਕਲਰ ਲੱਗ ਜਾਂਦਾ ਨਾ, ਫਿਰ ਬੜਾ ਮਸਲਾ ਹੋ ਜਾਂਦਾ। ਪਰ ਐਵੇਂ ਕਿ ਨਹੀਂ, ਸ਼ੌਕ ਦਾ ਕੋਈ ਮੁੱਲ ਨਹੀਂ ਹੈ। ਕੁੜੀਆਂ ਨੇ ਤੇ ਕਰਨੇ ਹੀ ਕਰਨੇ ਨੇ ਫੈਸ਼ਨ। ਤੇ ਚਲੋ ਵੀ ਠੀਕ ਹੈ, ਉਹਨਾਂ ਦੇ ਜ਼ਮਾਨੇ ਆ ਥੋੜ੍ਹਾ ਚੀਜ਼ਾਂ ਹੈਗੀਆਂ ਨੇ, ਤੇ ਉਹ ਕਿਉਂ ਨਾ ਇਸਤੇਮਾਲ ਕਰਨ। ਚਲੋ ਜੀ ਠੀਕ ਹੈ, ਕਰ ਲਓ, ਸੋਹਣੇ ਸੋਹਣੇ ਲੱਗਦੇ ਨੇ। ਮੈਨੂੰ ਆਪ ਤੁਸੀਂ ਯਕੀਨ ਮੰਨੋ ਕਿ ਉਹ ਰੇਨਬੋ ਕਲਰ, ਉਹ ਜਿਹੜੇ ਕੀਤਾ ਹੁੰਦਾ ਨਾ ਚ ਗੋਰੀਆਂ ਨੇ, ਓਏ ਹੋਏ ਇੰਨੇ ਸੋਹਣੇ ਲੱਗਦੇ ਨੇ। ਮੇਰਾ ਬਾਅਦ ਸਵਾ ਦਿਲ ਕਰਦਾ ਕਿ ਮੈਂ ਵੀ ਉਹ ਕਰਵਾ ਲਵਾਂ। ਇੰਨਾ ਮੇਰੇ ਪਤਾ ਆਪਣੇ ਆਪ ਨੂੰ ਪਤਾ ਨਹੀਂ ਕਿਸ ਤਰ੍ਹਾਂ ਰੋਕਣੀ ਆ, ਕਹਿਣਗੇ ਇਹਨੂੰ ਕੀ ਹੋ ਗਿਆ ਬਈ। ਤੇ ਬਈ ਲੋਕ ਮੇਰੀ ਦਿਮਾਗੀ ਸਿਹਤ 'ਤੇ ਥੋੜ੍ਹਾ ਜਿਹਾ ਸਵਾਲ ਨਾ ਆ ਜਾਣ, ਤੇ ਇਸ ਤੋਂ ਫਿਰ ਮੈਂ ਨਹੀਂ ਕਰਵਾਉਂਦੀ। ਵਰਨਾ ਮੈਨੂੰ ਬੜਾ ਸ਼ੌਕ ਹੈ ਕਿ ਉਹ ਜਿਹੜੇ ਰੇਨਬੋ ਕਲਰ ਦੇ ਹੁੰਦੇ ਨਾ, ਉਹ ਬੜੇ ਪਿਆਰੇ ਲੱਗਦੇ ਨੇ। ਇੱਥੇ ਕਰਵਾਏ ਹੁੰਦੇ ਨੇ, ਦੇਖੋ ਕਦੀ ਮੌਲ ਵਗੈਰਾ 'ਚ ਜਾਓ, ਮੈਂ ਤਾਂ ਮੁੜ ਮੁੜ ਕੇ ਉਹਨਾਂ ਨੂੰ ਹੀ ਦੇਖਦੀ ਹਾਂ। ਉਹਨਾਂ ਦੇ ਸੋਹਣੇ ਸੋਹਣੇ ਵਾਲ ਲੱਗਦੇ ਨੇ। ਔਰ ਇਹ ਲੋਕ ਜ਼ਿੰਦਗੀ 'ਚ ਹਰ ਖੁਆਇਸ਼ ਆਪਣੀ ਪੂਰੀ ਕਰ ਲੈਂਦੇ ਨੇ। ਜ਼ਿੰਦਗੀ ਇੱਕ ਦਫਾ ਮਿਲਣੀ ਹੈ, ਤੇ ਬਸ ਉਹੀ ਫਿਰ ਉਹ ਕਹਿੰਦੇ ਨੇ, ਰੁੱਤ ਲੰਗੀ ਤੋਂ ਕਲੀ ਦੁਬਾਰਾ ਖਿਲਣੀ ਹੈ ਕਿ ਨਹੀਂ, ਹੋਰੇ ਜ਼ਿੰਦਗੀ ਫੇਰ ਦੁਬਾਰਾ ਮਿਲਣੀ ਹੈ ਕਿ ਨਹੀਂ, ਹੋਰੇ ਜ਼ਿੰਦਗੀ ਫੇਰ ਦੁਬਾਰਾ ਮਿਲਣੀ ਹੈ ਕਿ ਨਹੀਂ। ਤੇ ਪਤਾ ਨਹੀਂ ਜ਼ਿੰਦਗੀ ਫਿਰ ਦੁਬਾਰਾ ਮਿਲਣੀ ਹੈ ਕਿ ਨਹੀਂ ਮਿਲਣੀ। ਇਹ ਲੋਕ ਆਪਣੇ ਸ਼ੌਕ ਪੂਰੇ ਕਰ ਲੈਂਦੇ ਨੇ। ਤੇ ਚਲੋ ਹੁਣ ਮੈਂ ਬੈਠ ਕੇ ਚਾਹ ਪੀਣੀ ਆ, ਨਾਲੋਂ ਨਾਲ ਅਸੀਂ ਤੁਹਾਨੂੰ ਸ਼ਾਮਿਲ ਰੱਖਾਂਗੇ। ਮਹਿੰਦੀ ਦੀ ਕਹਾਣੀ ਤੁਹਾਨੂੰ ਸੁਣਾ ਦਿੱਤੀ। ਹੱਥਾਂ 'ਤੇ ਵੀ ਕੁੜੀਆਂ ਮਹਿੰਦੀ ਲਾਉਂਦੀਆਂ ਸਨ, ਸੋਹਣੇ ਸੋਹਣੇ ਟਿੱਕੇ। ਹੁਣ ਈਦ ਆਏਗੀ ਨਾ, ਤੇ ਉਹ ਟਿੱਕਿਆਂ ਵਾਲੀ ਮਹਿੰਦੀ ਲੱਗਦੀ ਸੀ ਹੱਥ ਦੇ ਉੱਤੇ, ਇੱਕ ਵਿਚਕਾਰ ਤਲੀ ਦੇ ਟਿੱਕਾ, ਤੇ ਇਹਨਾਂ ਪੋਰਾਂ ਦੇ ਉੱਪਰ ਮਹਿੰਦੀ ਲੱਗਦੀ ਸੀ। ਇੰਨੇ ਸੋਹਣੇ ਹੱਥ ਲੱਗਦੇ ਸਨ। ਉਹ ਇਹ ਚੀਜ਼ ਨਹੀਂ ਸੀ ਕਿ ਜਿਹੜੀ ਅੱਜ ਕੱਲ੍ਹ ਡਿਜ਼ਾਈਨ ਬਣਵਾਉਂਦੀਆਂ ਨੇ। ਤੇ ਬਸ ਉਹ ਬੱਚੀਆਂ ਨੂੰ ਸ਼ੌਕ ਹੁੰਦਾ ਸੀ। ਇੰਨੀ ਵੱਡੀ ਸਾਰੀ ਪਰਾਤ ਜਿਹੜੀ ਹੈ ਨਾ, ਘੋਲ ਕੇ ਰੱਖ ਲਈ ਜਾਂਦੀ ਸੀ। ਸਾਰੀਆਂ ਕੁੜੀਆਂ ਆ ਜਾਂਦੀਆਂ ਸਨ ਕਿ ਆ ਜਾਓ ਵੀ, ਮਹਿੰਦੀ ਇੱਕ ਜਣੀ ਨੇ ਘੋਲ ਲੈਣੀ। ਉਹ ਸਾਰੀਆਂ ਨੇ ਟਿੱਕੇ ਬਣਾ ਬਣਾ ਕੇ ਆਪਣੇ ਹੱਥਾਂ ਦੇ ਲਾ ਲੈਣੇ। ਉਹ ਟਿੱਕੇ ਸੁੱਕ ਜਾਣੇ, ਚਲੋ ਵੀ ਫਿਰ ਉਹਨੂੰ ਧੋ ਲਵੋ ਤੇ ਮਹਿੰਦੀ ਲੱਗ ਗਈ। ਇਸ ਤਰ੍ਹਾਂ ਹੁੰਦੀ ਸੀ ਮਹਿੰਦੀ। ਪਰ ਇਹ ਵਿੱਚ ਮਹਿੰਦੀ ਲੱਗਦੀ ਜ਼ਰੂਰ ਸੀ। ਚਾਂਦ ਰਾਤ ਮਹਿੰਦੀ, ਚੂੜੀਆਂ, ਇਹ ਸਾਡੇ ਬਚਪਨ ਦੀਆਂ ਬੜੀਆਂ ਹਸੀਨ ਯਾਦਾਂ ਨੇ। ਤੇ ਚਲੋ ਨਾਲ ਨਾਲ ਅਸੀਂ ਤੁਹਾਨੂੰ ਆਪਣੀ ਯਾਦਾਂ ਦੇ ਨਾਲ ਵਿੱਚ ਸ਼ਾਮਿਲ ਵੀ ਰੱਖਾਂਗੇ। ਮੈਂ ਥੋੜ੍ਹਾ ਜਿਹਾ ਹੋਰ ਵੀ ਆਪਣਾ ਦੇਖਾਂ ਕੁਝ ਕੰਮਕਾਜ। ਬਾਰਿਸ਼ ਥੋੜ੍ਹੀ ਰੁਕ ਗਈ ਏ। ਸੁਬਾਹ ਤੋਂ ਬਾਰਿਸ਼ ਹੋ ਰਹੀ ਸੀ ਅਤੇ ਸ਼ਾਮਾਂ ਪੈ ਗਈਆਂ ਨੇ, ਅਤੇ ਸਾਡੇ ਵੀ ਕੰਮ ਕਾਜ ਅਸੀਂ ਅੱਜ ਕਾਫੀ ਮਸਰੂਫ ਰਹੇ। ਅਤੇ ਕੰਮ ਜਿਹੜੇ ਨੇ ਸਾਡੇ ਹੁਣ ਮੁੱਕੇ ਨੇ, ਅਤੇ ਹੁਣ ਅਸੀਂ ਸ਼ਦੀਦ ਕਿਸਮ ਦਾ ਸਮਝੋ ਥੱਕ ਚੁੱਕੇ ਹਾਂ। ਅਤੇ ਤੁਹਾਨੂੰ ਮੈਂ ਬਾਹਰ ਦਾ ਮੰਜ਼ਰ ਦਿਖਾ ਦਿੱਤਾ ਹੈ। ਸਰਦੀ ਕੀ ਫੀਲਿੰਗ ਆਉਣੀ ਸ਼ੁਰੂ ਹੋ ਗਈ ਹੈ ਕਿ ਠੰਡ ਹੈ ਬਾਹਰ, ਅਤੇ ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ। ਸ਼ਾਮਾਂ ਪੈ ਗਈਆਂ, ਅਤੇ ਸ਼ਾਮਾਂ ਪੈ ਗਈਆਂ, ਜ਼ਿੰਦਗੀ ਦਾ ਇੱਕ ਹੋਰ ਦਿਨ ਜਿਹੜਾ ਇਖਤਤਾਮ ਪਜ਼ੀਰ ਹੋਇਆ। ਇਸੇ ਤਰ੍ਹਾਂ ਹੀ ਇਨਸਾਨ ਆਪਣਾ ਕੰਮ ਕਰਦਾ ਹੈ, ਕੰਮ ਕਾਜ ਕਰਦਾ ਹੈ। ਮਰਦ ਹਜ਼ਰਾਤ ਆਪਣੇ ਕੰਮ ਕਾਜ ਲਈ ਜਾਂਦੇ ਨੇ ਬਾਹਰ, ਦਾਣਾ ਦੁਣਕਾ ਚੁਣ ਕੇ ਲਿਆਉਂਦੇ ਨੇ ਆਪਣੇ ਬੱਚਿਆਂ ਵਾਸਤੇ। ਔਰਤਾਂ ਘਰਾਂ ਵਿੱਚ ਲੱਗੀਆਂ ਰਹਿੰਦੀਆਂ ਨੇ,
ਆਪਣੇ ਨਿਪਟਾਉਣ ਵਾਸਤੇ, ਆਪਣੇ ਬੱਚਿਆਂ ਵਾਸਤੇ ਮਨਪਸੰਦ ਖਾਣੇ ਅਤੇ ਉਹਨਾਂ ਦੀ ਪਸੰਦ ਦੀਆਂ ਚੀਜ਼ਾਂ ਬਣਾਉਣ ਵਿੱਚ ਮਾਵਾਂ ਸਾਰਾ ਦਿਨ ਜੁੱਟੀਆਂ ਰਹਿੰਦੀਆਂ ਨੇ। ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਰਦੀ ਜਾਂਦੀ। ਜ਼ਿੰਦਗੀ ਦਾ ਹੁਸਨ ਹੀ ਹੈ ਵੀ ਕਿ ਇੱਕ ਦੂਸਰੇ ਲਈ ਜਿਹੜਾ ਨਾ ਮੁਹੱਬਤਾਂ ਦੇ ਨਾਲ ਕੰਮ ਕਰੋ, ਮੁਹੱਬਤਾਂ ਦੇ ਨਾਲ ਇਹ ਜ਼ਿੰਦਗੀ ਜੀਓ ਕਿ ਅੱਲਾਹ ਤਾਲਾ ਨੇ ਬਹੁਤ ਸੋਹਣੀ ਦੁਨੀਆ ਬਣਾਈ ਹੈ ਅਤੇ ਇੱਥੇ ਜਿਹੜਾ ਨਾ ਸ਼ੁਕਰ ਕਰਕੇ ਅੱਛੇ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰੋ। ਅਤੇ ਬਸ ਬਈ ਮੈਂ ਤੁਹਾਨੂੰ ਤਾਂ ਬੜਾ ਲੈਕਚਰ ਦੇ ਰਹੀ ਹਾਂ, ਅੱਲਾਹ ਕਰੇ ਮੈਂ ਆਪ ਵੀ ਇਸ 'ਤੇ ਅਮਲ ਕਰਾਂ ਅਤੇ ਤੁਸੀਂ ਵੀ ਮੇਰੇ ਨਾਲ ਰਹੀਓ। ਤੁਹਾਡੇ ਸਭ ਦੇ ਕੌਮੈਂਟ ਪੜ੍ਹ ਕੇ ਮੈਂ ਬੜਾ ਖੁਸ਼ ਹੁੰਦੀ ਹਾਂ, ਔਰ ਜਦੋਂ ਤੁਸੀਂ ਲਿਖਦੇ ਹੋ ਨਾ ਨਾਲ ਆਂਟੀ ਜੀ, ਫਿਰ ਬਈ ਦਿਲ ਜਿਹੜਾ ਨਾ ਬੜਾ ਖੁਸ਼ ਹੋ ਜਾਂਦਾ ਮੈਨੂੰ ਕਿ ਇੰਨੀ ਤੁਸੀਂ ਇੱਜ਼ਤ ਦਿੰਦੇ ਹੋ, ਇੰਨਾ ਪਿਆਰ ਕਰਦੇ ਹੋ। ਕੌਮੈਂਟ ਲਿਖਣਾ ਔਰ ਆਂਟੀ ਜੀ ਕਹਿਣਾ ਮੈਨੂੰ ਬਹੁਤ ਚੰਗਾ ਲੱਗਦਾ। ਚਲੋ ਜੀ ਫਿਰ ਮਿਲਦੇ ਹਾਂ ਤੁਹਾਡਾ ਇੱਕ ਨਵੀਂ ਦਿਨ ਦੇ ਆਗਾਜ਼ ਦੇ ਨਾਲ ਮਿਲਾਂਗੇ। ਫਿਲਹਾਲ ਕਹਿੰਦੇ ਹਾਂ ਤੁਹਾਨੂੰ ਅੱਲਾ ਹਾਫਿਜ਼ ਅਤੇ ਰੱਬ ਰਾਖਾ। ਅਤੇ ਹੁਣ ਅਸੀਂ ਫਿਰ ਕੋਈ ਖਾਣਾ ਛਾਣਾ ਗਰਮ ਕਰੀਏ ਅਤੇ ਖਾਣਾ ਖਾਈਏ, ਕਿਉਂਕਿ ਅਸੀਂ ਇੱਥੇ ਖਾਣਾ 5-6 ਵਜੇ 5:30-6 ਵਜੇ ਖਾ ਲੈਂਦੇ ਹਾਂ, ਔਰ ਬੱਚੇ ਸਕੂਲ ਤੋਂ ਜਿਵੇਂ ਆਉਂਦੇ ਨੇ ਅਤੇ ਖਾਣਾ ਖਾ ਲਿਆ ਜਾਂਦਾ ਵੇ। ਅਤੇ ਲੇਕਿਨ ਅੱਜ ਛੁੱਟੀ ਹੈ, ਪਰ ਫਿਰ ਵੀ ਜਿਹੜਾ ਰੂਟੀਨ ਜਿਹੜੀ ਤਕਰੀਬਨ ਸਾਡੀ ਹੋਈ ਹੈ, ਥੋੜ੍ਹਾ ਅੱਧਾ ਕੁ ਘੰਟਾ ਅਗਰ ਅੱਗੇ ਹੋ ਜਾਵੇ ਅਤੇ ਠੀਕ ਹੈ, ਵਰਨਾ ਅਮੂਮਨ ਖਾਣਾ ਖਾਣ ਦਾ ਉਹੀ ਟਾਈਮ ਹੈ। ਸਾਹਮਣੇ ਅਸਮਾਨ ਦਾ ਕਲਰ ਬੜਾ ਹੀ ਸੋਹਣਾ ਕੋਨਾ ਪਿਆ ਲੱਗਦਾ ਵੇ ਅਤੇ ਬਹੁਤ ਖੂਬਸੂਰਤ ਕਲਰ ਲੱਗ ਰਿਹਾ ਵੇ। ਅਤੇ ਚਲੋ ਫਿਰ ਅੱਲਾਹ ਸੋਹਣੇ ਦੇ ਸੋਹਣੇ ਰੰਗ। ਅੱਲਾ ਹਾਫਿਜ਼ ਅਤੇ ਰੱਬ ਰਾਖਾ।